ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇੱਕ ਕਹਾਵਤ ਬੜੀ ਮਸ਼ਹੂਰ ਹੈ ਕਿ ਚੋਰ ਚੋਰ ਮਸੇਰੇ ਭਾਈ। ਚੰਡੀਗੜ੍ਹ ਯੂਨੀਵਰਸਿਟੀ ਦਾ ਜਿਹੜਾ ਮਸਲਾ ਵਾ, ਇਸੇ ਮਸਲੇ ਦੀ ਬਾਬਤ ਅੱਜ ਜਿਹੜੀ ਬੀਬੀ ਮਨੀਸ਼ਾ ਘੁਲਾਟੀ ਆ ਉਹਨੂੰ ਭੇਜਿਆ ਉੱਥੇ ਕਿਹਨੇ ਸੀ? ਕਿਉਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਤਰੀਕੇ ਨਾਲ ਬੀਬੀ ਬੋਲ ਰਹੀ ਸੀ ਉਹਦਾ ਅੰਦਾਜ਼ੇ ਬਿਆਨ ਉਸ ਤਰੀਕੇ ਦਾ ਨਹੀਂ ਸੀ ਜਿਸ ਤਰੀਕੇ ਦੀ ਉਹਦੀ ਪਹਿਲੀ ਹਮਲਾਵਰ ਸ਼ੈਲੀ ਸੀ। ਕਿਸੇ ਗਰੀਬ ਨੂੰ ਝਿੜਕਣਾ ਹੈ ਜਾਂ ਕਿਸੇ ਘਰ ਦੇ ਝਗੜੇ ਨੂੰ ਸੁਲਝਾਉਣਾ ਹੈ ਜਾਂ ਕਿਸੇ ਗੋਲ ਗੱਪਿਆਂ ਵਾਲੀ ਰੇਹੜੀ ਤੇ ਜਾ ਕੇ ਲਾਈਵ ਕਰਨਾ ਹੈ, ਉਹ ਤੜਕ ਉਹ ਬੜਕ ਉੱਦਾਂ ਹੈ ਨਹੀਂ ਸੀ। ਤੇ ਬੀਬੀ ਸੀਟ ਤੇ ਬੈਠੀ ਸੀ ਪਰ ਮਨੋਂ ਕਿਤੇ ਹੋਰ ਹੀ ਤੁਰੀ ਫਿਰਦੀ ਸੀ। ਅੱਜ ਉਸੇ ਮਾਮਲੇ ਨੂੰ ਲੈ ਕੇ ਕੁਝ ਖੁਲਾਸੇ ਤੇ ਕੁਝ ਤੱਥਾਂ ਦੇ ਨਾਲ ਉਸ ਬੀਬੀ ਨੂੰ ਜਵਾਬ ਦੇਣ ਦੀ ਕੋਸ਼ਿਸ਼ ਔਰ ਪੂਰੇ ਪ੍ਰਕਰਨ ਨੂੰ ਜਵਾਬ ਦੇਣ ਦੀ ਕੋਸ਼ਿਸ਼ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦਾ ਸਰਕਾਰੀ ਤੰਤਰ ਔਰ ਮੀਡੀਆ ਦਾ ਕੁਝ ਹਿੱਸਾ ਸਾਡੀਆਂ ਭੈਣਾਂ ਧੀਆਂ ਭੈਣਾਂ ਦੀ ਆਵਾਜ਼ ਜਿਹੜੀ ਆ ਉਹ ਚੁੱਕਣ ਦੀ ਬਜਾਏ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ। ਔਰ ਇਹ ਬਸ਼ਰਮ ਟਾਈਪ ਲੋਕਾਂ ਨੂੰ ਯੂਨੀਵਰਸਿਟੀ ਦੀ ਰੈਪੋ ਦਾ ਫਿਕਰ ਹੈ ਪਰ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਦਾ ਫਿਕਰ ਨਹੀਂ। ਉੱਥੇ 4000 ਜਿਹੜੀ ਸਾਡੀ ਭੈਣ ਪੜ੍ਹਦੀ ਹੈ, ਸਾਡੀ ਧੀ ਪੜ੍ਹਦੀ ਹੈ, ਉਹਦੀ ਇੱਜ਼ਤ ਦਾ ਕੋਈ ਫਿਕਰ ਨਹੀਂ ਹੈ ਇਹਨਾਂ ਨੂੰ ਬਸ਼ਰਮ ਲੋਕਾਂ ਨੂੰ। ਸੋ ਖੈਰ, ਇਸੇ ਮਸਲੇ ਦੇ ਵਿੱਚ ਤਹਿ ਦਰ ਤਹਿ ਤੇ ਜਿਹੜੀਆਂ ਇਹਨਾਂ ਨੇ ਗੱਲਾਂ ਹੁਣ ਤੱਕ ਕਹੀਆਂ ਨੇ, ਭਾਵੇਂ ਪੁਲਿਸ ਨੇ ਕਹੀਆਂ ਨੇ, ਭਾਵੇਂ ਮੀਡੀਆ ਦੇ ਕੁਝ ਹਿੱਸੇ ਨੇ ਕਹੀਆਂ ਨੇ, ਭਾਵੇਂ ਇਹ ਬੀਬੀ ਵੂਮਨ ਸੈੱਲ ਵਾਲੀ ਨੇ ਕਹੀਆਂ ਨੇ, ਇਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਔਰ ਮੈਨੂੰ ਪੂਰੀ ਉਮੀਦ ਹੈ ਕਿ ਇਸ ਵੀਡੀਓ ਨੂੰ ਜਦੋਂ ਐਂਡ ਤੱਕ ਤੁਸੀਂ ਦੇਖੋਗੇ ਤਾਂ ਤੁਹਾਨੂੰ ਵਾਕਈ ਕਿਉਂ ਲੱਗੂਗਾ ਕਿ ਠੀਕ ਹੈ ਯਾਰ, ਇਹਨਾਂ ਪੱਖਾਂ ਤੇ ਵੀ ਗੱਲ ਹੋਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਸਤਨਾਮ ਸਿੰਘ ਸੰਧੂ ਹੈ, ਇਹ ਮੋਦੀ ਦੇ ਪਿਆਦਿਆਂ ਦੇ ਵਿੱਚ ਇਹਦਾ ਨਾਮ ਆਉਂਦਾ ਵਾ ਤੇ ਅਪ੍ਰੈਲ ਮਹੀਨੇ ਦੇ ਵਿੱਚ ਮੋਦੀ ਦੇ ਨਾਲ ਇੱਕ ਮੀਟਿੰਗ ਹੁੰਦੀ ਹੈ ਸਿੱਖ ਵਫਦ ਦੀ। ਔਰ ਮਾफ़ ਕਰਨਾ, ਸਿੱਖ ਵਫਦ ਆਪਾਂ ਕਹਿ ਰਹੇ ਹਾਂ ਪਰ ਇਹਨਾਂ ਦੇ ਵਿੱਚ ਬਹੁਤੇ ਚਾਪਲੂਸ ਟਾਈਪ ਲੋਕ ਆ, ਮਤਲਬ ਜਿਨ੍ਹਾਂ ਨੂੰ ਕੁਝ ਨਿੱਜੀ ਮਫਾਦ ਨੇ, ਜਿਨ੍ਹਾਂ ਦੇ ਕਾਰੋਬਾਰ ਨੇ। ਇਹ ਕੌਮ ਦੇ ਕਿਸੇ ਤਰੀਕੇ ਨਾਲ ਕੋਈ ਜਿਹੜੇ ਆ ਉਹ ਅਗਵਾਨੂ ਨਹੀਂ ਹੈ, ਅਗਵਾਈ ਕਰਤਾ ਨਹੀਂ ਹੈ। ਔਰ ਭਾਵੇਂ ਤੁਸੀਂ ਕੌਮ ਤੋਂ ਪੁੱਛ ਵੀ ਲਓ। ਦੂਜੀ ਗੱਲ ਇਹ ਹੈ ਕਿ ਇਹ ਬੰਦਾ ਅਪ੍ਰੈਲ ਮਹੀਨੇ ਦੇ ਵਿੱਚ ਤਾਂ ਉੱਥੇ ਜਿਹੜਾ ਵਫਦ ਗਿਆ ਸੀ ਉਹਦੇ ਵਿੱਚ ਮੋਹਰੀ ਸੀਗਾ ਤੇ ਨਾਲ ਇਸ ਤੋਂ ਪਹਿਲਾਂ, ਘਟਨਾ ਤੋਂ ਪਹਿਲਾਂ, ਇਹ ਮੋਦੀ ਦਾ 72ਵਾਂ ਜਨਮ ਦਿਨ ਮਨਾ ਰਿਹਾ ਸੀ। ਔਰ ਇਹਦੇ ਜਿਹੜਾ ਜਿਹਦੇ 'ਚ ਇਹ ਅਦਾਰਾ ਜਿਹੜਾ ਕੰਮ ਕਰਦਾ ਵਾ, ਇਹਨਾਂ ਦੇ ਕੁਛ ਜਥੇਬੰਦੀਆਂ ਨੇ ਜਿਹੜੀਆਂ ਕੁਛ ਭਲਾਈ ਸਕੀਮਾਂ ਦੀ ਆੜ ਦੇ ਹੇਠ ਕੰਮ ਕਰਦੀਆਂ ਨੇ, ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਆਪਾਂ ਜਿਹੜੇ ਸਾਡੇ ਕੰਮ ਕਰਦੇ ਹੁੰਦੇ ਨੇ ਜਥੇਬੰਦੀਆਂ ਦੇ ਬੰਦੇ, ਇਹਨਾਂ ਨੂੰ ਕਹਿ ਦਿੰਦੇ ਆਪਾਂ ਕਿ ਫਲਾਣੇ ਦਾ ਔਰਗਨਾਈਜੇਸ਼ਨ ਹੈ, ਫਲਾਣੇ ਦੀ ਆ, ਫਲਾਣੇ ਦੀ ਆ। ਉਹ ਉਸ ਤਰ੍ਹਾਂ ਦੀ ਕੋਈ ਕਲੱਬ ਟਾਈਪ ਆ। ਅਤੇ ਇੱਥੇ ਇਹਨੇ ਸਿਮਰਤੀ ਇਰਾਨੀ ਨੂੰ ਜਿਹੜਾ ਉਹ ਸੱਦਿਆ ਹੋਇਆ ਸੀਗਾ ਔਰ ਮੋਦੀ ਦਾ 72ਵਾਂ ਜਨਮ ਦਿਨ ਮਨਾ ਰਿਹਾ ਸੀ। ਪਰ ਅਗਲੇ ਦਿਨ ਇਹਦੀ ਯੂਨੀਵਰਸਿਟੀ ਦੇ ਵਿੱਚ ਪੰਗਾ ਪੈ ਗਿਆ। ਹੁਣ ਤੁਸੀਂ ਇਹਨਾਂ ਲੋਕਾਂ ਦੇ ਕੰਮਕਾਰ ਕਰਨ ਦੇ ਤਰੀਕੇ ਨੂੰ ਸਮਝੋ ਕਿ ਕਿਸ ਤਰ੍ਹਾਂ ਇੱਕ ਤੰਤਰ, ਸਰਕਾਰੀ ਤੰਤਰ, ਸਰਕਾਰ ਦੀ ਬੋਡੀਜ਼ ਔਰ ਇਹ ਪ੍ਰਾਈਵੇਟ ਅਦਾਰੇ ਚਲਾਉਣ ਵਾਲੇ ਲੋਕ ਜਿਹੜੇ ਇੱਕ ਪੂਰੀ ਤਰ੍ਹਾਂ ਦਾ ਇੱਕ ਨੈਕਸਸ ਆ। ਜਿਹੜਾ ਤੁਸੀਂ ਦੇਖੋ, ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਕਦੇ ਵਿਦਿਆਰਥੀ ਚੋਣਾਂ ਦੀ ਗੱਲ ਸੁਣੀ ਹੈ? ਕਦੇ ਤੁਸੀਂ ਜਥੇਬੰਦੀ ਦੀ ਗੱਲ ਸੁਣੀ ਹੈ? ਔਰ ਉਲਟਾ ਜਿਹੜੇ ਜਥੇਬੰਦੀ ਦੇ ਸਾਡੀਆਂ ਭੈਣਾਂ ਉੱਥੇ ਪਹੁੰਚੀਆਂ, ਸਾਡੇ ਭਰਾ ਉੱਥੇ ਪਹੁੰਚੇ, ਉਹਨਾਂ ਨੂੰ ਇਹਨਾਂ ਦੀ ਪੁਲਿਸ ਪ੍ਰਸ਼ਾਸਨ ਦੇ ਬੰਦਿਆਂ ਨੇ ਜਿਹੜਾ ਉਹ ਗਾਲੀ ਗਲੋਚ ਕੀਤੀ। ਖੈਰ, ਇਹਨਾਂ ਦੇ ਜਿਹੜੇ ਆ ਪੋਤੜੇ ਚੰਗੀ ਤਰ੍ਹਾਂ ਫਰੋਲਦੇ ਆਪਾਂ। ਸਭ ਤੋਂ ਪਹਿਲੀ ਗੱਲ, ਬੀਬੀ ਉੱਥੇ ਜਦੋਂ ਪਹੁੰਚਦੀ ਹੈ, ਕਦੇ ਤੁਸੀਂ ਬੀਬੀ ਉੱਥੇ ਪਹੁੰਚ ਕੇ ਪ੍ਰੈਸ ਕਾਨਫਰੰਸ ਕਰਦੀ ਹੈ? ਕਦੇ ਤੁਸੀਂ ਕਮਿਸ਼ਨ ਨੂੰ ਜਿਹੜੀ ਘਟਨਾ ਵਾਲੀ ਥਾਂ 'ਤੇ ਹੈ ਉੱਥੇ ਪ੍ਰੈਸ ਕਾਨਫਰੰਸ ਕਰਦੇ ਵੇਖਿਆ? ਬੀਬੀ ਜੀ, ਕਮਿਸ਼ਨ ਹਮੇਸ਼ਾ ਤਲਬ ਕਰਦਾ। ਤੁਸੀਂ ਦੋਸ਼ੀ ਦੇ ਘਰੇ ਜਾ ਕੇ ਔਰ ਬੇਸ਼ਰਮੀ ਦੀ ਹੱਦ ਟੱਪ ਰਹੇ ਹੋ, ਬੇਸ਼ਰਮੀ ਦੀ ਹੱਦ ਟੱਪ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਕੁਛ ਹੋਇਆ ਨਹੀਂ, ਇਹ ਸਭ ਰਿਊਮਰਸ ਹੈ। ਰਿਊਮਰਸ ਜੇ ਰਿਊਮਰ ਹੈ ਤਾਂ ਫਿਰ ਪਰਚਾ ਕਾਹਤੋਂ ਹੋ ਗਿਆ ਕੁੜੀਆਂ 'ਤੇ? ਕੁੜੀਆਂ 'ਤੇ ਲਾਠੀ ਚਾਰਜ ਕਾਹਤੋਂ ਕੀਤਾ ਗਿਆ? ਔਰ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੁੜੀਆਂ ਨੂੰ ਠਹਿਰਾਇਆ ਮੁੰਡਿਆਂ ਵਾਲੇ ਹੋਸਟਲ ਦੇ ਵਿੱਚ ਗਿਆ। ਔਰ ਮੁੰਡਿਆਂ ਵਾਲੇ ਹੋਸਟਲ ਦਾ ਜਿਹੜਾ ਢਾਂਚਾ ਵਾ ਕੁੜੀਆਂ ਦੇ ਹੋਸਟਲ ਦਾ ਕਿਹੋ ਜਿਹਾ ਹੋਣਾ ਚਾਹੀਦਾ? ਤੁਸੀਂ ਉੱਥੇ ਜਾ ਕੇ ਤਫਤੀਸ਼ ਕੀਤੀ ਹੈ ਕਿ ਮਨੀਸ਼ਾ ਜੀ ਤੁਸੀਂ ਦੱਸੋਗੇ ਸਾਨੂੰ ਕਿ ਉੱਥੇ CCTV ਕੈਮਰਾ ਸੀਗਾ? ਔਰ ਜਿਹੜਾ ਕੁੜੀਆਂ 'ਤੇ ਲਾਠੀ ਚਾਰਜ ਹੋਇਆ ਉਹ ਕਿਉਂ ਕੀਤਾ ਗਿਆ? ਪਰਚੇ ਕਿਉਂ ਕੀਤੇ ਗਏ ਆ ਜੇਕਰ ਉੱਥੇ ਕੁਛ ਹੋਇਆ ਹੀ ਨਹੀਂ ਸੀ? ਔਰ ਕੁੜੀ ਵੀਡੀਓ ਵਾਲੀ ਖੁਦ ਕਹਿ ਰਹੀ ਹੈ ਕਿ ਹਾਂ ਮੈਂ ਵੀਡੀਓ ਬਣਾਈ ਹੈ, ਮੈਂ ਫਲਾਂ ਬੰਦੇ ਨੂੰ ਭੇਜੀ ਹੈ। ਵਾਰਡਨ ਉੱਥੋਂ ਜੋ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ, ਇਹ ਕਹਿੰਦੀ ਕਿ ਜੀ ਹੋਇਆ ਹੀ ਕੁਛ ਨਹੀਂ। ਦੋਨੇ ਕੰਟਰਾਡਿਕਟ ਗੱਲਾਂ ਨੇ। ਤੁਸੀਂ ਉੱਥੇ ਜਾ ਕੇ ਯੂਨੀਵਰਸਿਟੀ ਨੂੰ ਡਿਫੈਂਡ ਕਰ ਰਹੇ ਹੋ ਔਰ ਤੁਹਾਨੂੰ ਉੱਥੇ ਜਾ ਕੇ ਕੁੜੀਆਂ ਦੀ ਇੱਜ਼ਤ ਦਾ ਫਿਕਰ ਨਹੀਂ ਹੈ। ਤੁਸੀਂ ਉੱਥੇ ਜਾ ਕੇ ਕਹਿ ਰਹੇ ਹੋ ਕਿ ਯੂਨੀਵਰਸਿਟੀ ਦੀ ਰੈਪੋ ਹੈ। ਢੱਠੇ ਖੂਹ 'ਚ ਜਾਵੇ ਤੁਹਾਡੀ ਕੁਰਸੀ, ਢੱਠੇ ਖੂਹ 'ਚ ਜਾਵੇ ਤੁਹਾਡੀ ਅਖੌਤੀ ਯੂਨੀਵਰਸਿਟੀ ਦੀ ਰੈਪੋ। ਲੋਕਾਂ ਨੂੰ ਇਹਦੇ ਨਾਲ ਕੋਈ ਨਹੀਂ ਹੈ। ਇਹ ਤੁਹਾਨੂੰ ਆਹ ਜਿਹੜੇ ਚੰਦ ਦਲਾਲ ਟਾਈਪ ਲੋਕ ਫਿਰਦੇ ਹੋਣਗੇ ਉੱਥੇ, ਉਹਦੇ ਵਿੱਚ ਕੁਛ ਖਾਖੀਏ ਵੀ ਹੋਣਗੇ ਅਤੇ ਕੁਛ ਚਿੱਟ ਕੱਪੜੀਏ ਵੀ ਹੋਣਗੇ ਜਿਹੜੇ ਕਹਿੰਦੇ ਹੋਣਗੇ ਜੀ ਆਓ ਜੀ ਫਲਾਣਾ ਸਾਹਿਬ, ਆਓ ਜੀ ਫਲਾਣੇ ਅਫਸਰ ਨਾਲ ਸੈਟਿੰਗ ਕਰਾ ਕੇ ਫਲਾਣੇ ਨਾਲ ਆਏ ਨਿਪਟਾ ਦਿੰਦੇ ਆ। ਇਹ ਵਾਹਿਯਾਤ ਲੋਕ ਨੇ ਔਰ ਇਹ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਦੇ ਦੁਸ਼ਮਣ ਲੋਕ ਨੇ ਜਿਹੜੀ ਉਹਨਾਂ ਦੀ ਆਵਾਜ਼ ਨੱਪਣ ਦੀ ਕੋਸ਼ਿਸ਼ ਕਰ ਰਹੇ ਨੇ। ਅਸਲ ਦੇ ਵਿੱਚ
ਇਹ ਬੀਬੀ ਉੱਥੇ ਜਾ ਕੇ ਕਹਿੰਦੀ ਹੈ ਵੀ ਉੱਥੇ ਕੁਝ ਵਾਪਰਿਆ ਨਹੀਂ, ਜੇ ਵਾਪਰਿਆ ਨਹੀਂ ਤਾਂ ਸਟੂਡੈਂਟ ਅੰਦਰ ਕਾਹਤੋਂ ਤਾੜਤੇ। ਦੂਜੀ ਗੱਲ, ਕੁੜੀਆਂ ਤੇ ਲਾਠੀ ਚਾਰਜ ਕਾਹਤੋਂ ਕੀਤਾ ਗਿਆ। ਬੀਬੀ ਕੋਲੇ ਕਿਹੜੀ ਐਸਆਈਟੀ ਹੈ, ਬੀਬੀ ਕਿਹੜੀ ਐਸਆਈਟੀ ਦੀ ਅਗਵਾਈ ਕਰਦੀ ਹੈ, ਜਿਹਨੂੰ ਕੁਝ ਘੰਟਿਆਂ ਦੇ ਵਿੱਚ ਹੀ ਪਤਾ ਲੱਗ ਗਿਆ ਕਿ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਦੇ ਨਾਲ ਆਹ ਘਟਨਾ ਵਾਪਰ ਗਈ ਤੇ ਬੀਬੀ ਉੱਥੇ ਪਹੁੰਚ ਗਈ ਆਪਣੇ ਲਾਮ ਲਸ਼ਕਰ ਦੇ ਨਾਲ। ਤੁਹਾਨੂੰ ਯੂਨੀਵਰਸਿਟੀ ਦੇ ਵਿੱਚ ਸੱਦਿਆ ਕਿਹਨੇ ਸੀ? ਅਗਲਾ ਸਵਾਲ ਹੈ। ਉੱਥੇ ਜੇ ਕੁੜੀ ਖੁਦ ਕਹਿ ਰਹੀ ਹੈ ਕਿ ਮੈਂ ਵੀਡੀਓ ਬਣਾਈ ਹੈ, ਤੇ ਤੁਹਾਨੂੰ ਕੀ ਲੋੜ ਪਈ ਹੈ ਇਹ ਕਹਿਣ ਦੀ ਕਿ ਕਿਸੇ ਨੇ ਤਾਂ ਵੀਡੀਓ ਬਣਾਈ ਹੀ ਨਹੀਂ? ਇਹ ਤਾਂ ਸਾਰੀਆਂ ਰਿਊਮਰਸ ਨੇ, ਅਫਵਾਹਾਂ ਨੇ। ਔਰ ਦੂਜੀ ਗੱਲ, ਘਟਨਾ ਵਾਪਰਨ ਤੋਂ ਬਾਅਦ ਬੀਬੀ ਉੱਥੇ ਕਲੀਨ ਚਿੱਟ ਲੈ ਕੇ ਪਹੁੰਚ ਜਾਂਦੀ ਹੈ। ਬੀਬੀ ਕਹਿੰਦੀ ਕਿ ਇਹ ਸਭ ਅਫਵਾਹਾਂ ਨੇ, ਤੇ ਜੇ ਅਫਵਾਹਾਂ ਨੇ ਤਾਂ ਫਿਰ ਸਟੂਡੈਂਟ ਧਰਨੇ ਕਿਉਂ ਦੇ ਰਹੇ ਸੀ, ਸਟੂਡੈਂਟਾਂ ਦੇ ਪਰਚੇ ਕਿਉਂ ਕੀਤੇ ਗਏ? ਤੇ ਇਹ ਕਹਿੰਦੇ ਜੀ ਯੂਨੀਵਰਸਿਟੀ ਦਾ ਇੱਕ ਰੈਪੋ ਹੈ ਜਿਹਦੀ ਮੈਂ ਗੱਲ ਕਰਕੇ ਹਟਿਆ। ਇਹ ਇੰਨਾ ਬੇਸ਼ਰਮਾ ਸਾਡਾ ਸਰਕਾਰੀ ਤੰਤਰ ਵੀ ਇਹਨੂੰ ਧੀਆਂ ਭੈਣਾਂ ਦੀ ਇੱਜ਼ਤ ਦਾ ਕੋਈ ਫਿਕਰ ਨਹੀਂ, ਬਲਕਿ ਯੂਨੀਵਰਸਿਟੀ ਦੀ ਰੈਪੋ ਦਾ ਫਿਕਰ ਹੈ। ਸੋ ਅੱਗੇ ਕੋਈ ਦੱਸੇ ਵੀ ਜਿਹੜੇ ਕਦੇ ਕੋਈ ਕਮਿਸ਼ਨ ਕਿਸੇ ਦੋਸ਼ੀ ਕੋਲੇ ਗਿਆ ਵਾ ਜਿਹਤੇ ਐਲੀਗੇਸ਼ਨ ਲੱਗੇ ਆ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ, ਕਿੰਨੇ ਵੱਡੇ ਨੇਤਾ ਨੇ, ਜਿੰਨੇ ਵੀ ਵੱਡੇ ਨੇਤਾ ਨੇ, ਆਪਾਂ ਦੇਖਿਆ ਕਿ ਉਹਨਾਂ ਬਾਰੇ ਖਬਰਾਂ ਆਉਂਦੀਆਂ ਨੇ ਕਿ ਉਹਨਾਂ ਨੂੰ ਤਲਬ ਕੀਤਾ ਗਿਆ, ਪਰ ਇਹ ਉੱਥੇ ਖੁਦ ਪਹੁੰਚ ਰਹੇ ਨੇ। ਅਸਲ ਦੇ ਵਿੱਚ ਪਹੁੰਚ ਪਤਾ ਕਿਉਂ ਰਹੇ ਆ? ਜਿਹੜਾ ਸਤਨਾਮ ਸਿੰਘ ਸੰਧੂ ਆ ਯੂਨੀਵਰਸਿਟੀ ਦਾ ਮਾਲਕ, ਉਹ ਬੀਜੇਪੀ ਦੇ ਬੜਾ ਨੇੜੇ ਹੈ। ਮੋਦੀ ਦਾ 72ਵਾਂ ਜਨਮ ਦਿਨ ਜਿਸ ਦਿਨ ਉਹਨੇ ਮਨਾਇਆ ਵਾ, ਉਹਦੇ ਸਿਮਰਤੀ ਇਰਾਨੀ ਸੱਦੀ ਆ ਉਹਨੇ। ਤੇ ਬੀਬੀ ਕਿਹਦੀ ਪਾਰਟੀ 'ਚ ਆ? ਭਾਜਪਾ ਦੇ ਵਿੱਚ। ਬੇਸ਼ੱਕ ਕੁਰਸੀ ਸਰਕਾਰੀ 'ਤੇ ਬੈਠੀ ਹੈ, ਪਰ ਬੀਬੀ ਭਾਜਪਾ ਦੇ ਵਿੱਚ ਹੈ। ਹੁਣ ਸਮਝ ਗਏ ਕਿ ਚੋਰ ਚੋਰ ਮਸੇਰੇ ਭਾਈ ਵਾਲੀ ਜਿਹੜੀ ਗੱਲ ਆ ਉਹ ਕਿੱਥੋਂ ਸੀ, ਕਿੱਥੋਂ ਚੱਲੀ ਸੀ। ਸੋ ਇਹ ਪਾਰਟੀ ਦੇ ਬੰਦੇ ਨੂੰ ਡਿਫੈਂਡ ਕਰਨ ਦੀ ਸਾਰੀ ਗੱਲ ਆ। ਅੱਗੇ ਤੁਸੀਂ ਕੁਰਸੀਆਂ 'ਤੇ ਬਹਿ ਕੇ ਉੱਥੇ ਜਾ ਕੇ ਬੇਸ਼ਰਮੀ ਦੇ ਨਾਲ ਯੂਨੀਵਰਸਿਟੀ ਨੂੰ ਡਿਫੈਂਡ ਕਿਉਂ ਕਰ ਰਹੇ ਹੋ? ਤੁਹਾਡੀ ਮਜਬੂਰੀ ਕੀ ਹੈ ਤਾਂ ਦੱਸ ਦਿਓ ਲੋਕਾਂ ਨੂੰ। ਅਗਲੀ ਗੱਲ, ਤੁਹਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਯੂਨੀਵਰਸਿਟੀ ਦੇ ਵਿੱਚ ਲੋਕਾਂ ਨੂੰ, ਧੀਆਂ ਭੈਣਾਂ ਨੂੰ ਇਨਸਾਫ ਮਿਲੇ ਜਾਂ ਨਾ ਮਿਲੇ। ਤੁਹਾਨੂੰ ਸਿਰਫ ਆਪਣੀ ਪਾਰਟੀ ਨਾਲ ਮਤਲਬ ਆ। ਤੁਹਾਨੂੰ ਧੀਆਂ ਦੇ ਦੁੱਖ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਪਹਿਲੀ ਵਾਰ ਹੈ ਕਿ ਸਰਕਾਰੀ ਕੁਰਸੀਆਂ 'ਤੇ ਬੈਠੇ ਤਕੜੇ ਤੇ ਸਰਮਾਏਦਾਰ, ਸਰਕਾਰੀ ਕੁਰਸੀਆਂ 'ਤੇ ਬੈਠੇ ਲੋਕ ਤਕੜੇ ਤੇ ਸਰਮਾਏਦਾਰ ਲੋਕਾਂ ਦੇ ਟੱਟੂ ਬਣ ਕੇ, ਉਹਨਾਂ ਦੇ ਸਪੋਕਸਪਰਸਨ ਬਣ ਕੇ ਆਮ ਲੋਕਾਂ ਦੇ ਧੀਆਂ ਪੁੱਤਾਂ ਦੇ ਹੱਕ ਹੀ ਨਹੀਂ ਮਾਰ ਰਹੇ, ਸਗੋਂ ਉਹਨਾਂ ਦੀ ਆਵਾਜ਼ ਵੀ ਦੱਬ ਰਹੇ ਨੇ। ਸੋ ਇਹਨਾਂ ਨੂੰ ਨਿਆਂ ਦਿਵਾਉਣ ਦੇ ਨਾਲ ਕੁਛ ਨਹੀਂ, ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਲੱਗਦਾ ਬੀਬੀ ਵੀ ਪਾਵਰਲੈਸ ਹੋ ਗਈ ਹੈ। ਸਤਨਾਮ ਸਿੰਘ ਸੰਧੂ ਬਾਰੇ ਮੈਂ ਦੱਸ ਹੀ ਚੁੱਕਿਆ ਵਾਂ। ਹੁਣ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ 2 ਦਿਨਾਂ ਦੀ ਛੁੱਟੀ ਕਰ ਦਿੱਤੀ ਹੈ। ਕਿਉਂ ਕੀਤੀ ਹੈ? ਕਿਉਂਕਿ ਇਹ ਚਾਹੁੰਦੇ ਸੀ ਕਿ ਮਾਮਲਾ ਠੰਡਾ ਪੈ ਜਾਵੇ, ਸਟੂਡੈਂਟ ਜਿਨ੍ਹਾਂ ਨੇ ਧਰਨੇ ਪ੍ਰਦਰਸ਼ਨ ਕਰਨੇ ਸੀ ਉਹ ਘਰਾਂ ਨੂੰ ਵਾਪਸ ਚੱਲ ਜਾਣ। ਜੇ ਤੁਸੀਂ ਜਵਾਕਾਂ ਨੂੰ ਹੋਸਟਲਾਂ 'ਚ ਸਾਂਭ ਹੀ ਨਹੀਂ ਸਕਦੇ, ਤੇ ਫਿਰ ਕਿਹੜੀ ਬੇਸ਼ਰਮੀ ਦੇ ਨਾਲ ਤੁਸੀਂ ਉਹਨਾਂ ਤੋਂ ਫੀਸ ਲੈਂਦੇ ਹੋ, ਅਗਰਾਉਂਦੇ ਹੋ? ਜਾਂ ਤਾਂ ਫੀਸਾਂ ਵਾਪਸ ਕਰ ਦਿਓ ਮਾਪਿਆਂ ਨੇ ਕਿ ਸਾਡੇ ਵੱਸੋਂ ਬਾਹਰ ਆ ਪਈ ਇਹ ਕੰਮ। ਔਰ ਇੱਕ ਗੱਲ ਹੋਰ, ਕਿ ਇਹ ਹੋਸਟਲ ਪਹਿਲਾਂ ਮੁੰਡਾ ਦਾ ਸੀ, ਉੱਥੇ ਸਿਕਿਉਰਿਟੀ ਦੇ ਕੀ ਇੰਤਜ਼ਾਮ ਸੀਗੇ? ਉਹਨੂੰ ਤੁਸੀਂ ਫਿਰ ਉਹਦੀ ਤਬਦੀਲੀਆਂ ਕਿਵੇਂ ਕੀਤੀਆਂ? ਕਿਉਂਕਿ ਮੁੰਡਿਆਂ ਦੇ ਵਾਸ਼ਰੂਮ ਹੋਰ ਤੁਸੀਂ ਉਹਨਾਂ ਨੂੰ ਪਬਲਿਕਲੀ ਟਾਈਪ ਵਾਂਗੂ ਬਣਾ ਸਕਦੇ ਹੋ, ਪਰ ਕੁੜੀਆਂ ਨੂੰ ਇੱਕ ਪੂਰੀ ਸੁਰੱਖਿਆ ਚਾਹੀਦੀ ਹੈ। ਕੁੜੀਆਂ ਨੂੰ ਇੱਕ ਪੂਰਾ ਇਹੋ ਜਿਹਾ ਮਹਿਫੂਜ਼ ਮਾਹੌਲ ਚਾਹੀਦਾ ਜਿੱਥੇ ਉਹ ਆਜ਼ਾਦੀ ਦੇ ਨਾਲ ਤੁਰ ਫਿਰ ਸਕਣ। ਕੀ ਤੁਸੀਂ ਉੱਥੇ ਦਿੱਤਾ? ਇਹ ਵੱਡਾ ਸਵਾਲ ਹੈ। ਸਭ ਤੋਂ ਵੱਡੀ ਗੱਲ ਕਿ ਇਸ ਮਸਲੇ ਦੇ ਵਿੱਚ, ਪੂਰੇ ਪ੍ਰਕਰਣ ਦੇ ਵਿੱਚ, ਸਰਕਾਰੀ ਕੁਰਸੀਆਂ 'ਤੇ ਬੈਠੇ ਜਿਹੜੇ ਆ ਚੰਦ ਲੋਕ ਆ, ਇਹਨਾਂ ਦਾ ਜ਼ੋਰ ਲੱਗ ਗਿਆ ਕਿ ਮਾਮਲਾ ਠੰਡਾ ਪੈ ਜਾਏ, ਦਬ ਜਾਵੇ। ਲਾਠੀ ਚਾਰਜ ਕਰਾਇਆ ਜਵਾਕਾਂ 'ਤੇ, ਪੁਲਿਸ ਨੇ ਮਾਮਲਾ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਬਾਹਰੋਂ ਜਿਹੜੇ ਲੋਕ ਗਏ ਲੋਕਾਂ ਦੇ ਉੱਥੇ ਜਵਾਕਾਂ ਦੇ ਹੱਕ ਦੇ ਵਿੱਚ ਲੜਨ ਵਾਸਤੇ, ਵਿਦਿਆਰਥੀਆਂ ਦੇ ਹੱਕ ਦੇ ਵਿੱਚ, ਉਹਨਾਂ ਨੂੰ ਧਮਕਾਇਆ ਗਿਆ। ਮੀਡੀਆ ਦੇ ਇੱਕ ਹਿੱਸੇ ਨੇ ਮਾਮਲਾ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਚੰਡੀਗੜ੍ਹ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ ਕਹਿੰਦੇ ਰਹੇ, ਪਰ ਇਹ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਹੈ। ਇਹ ਕਹਿਣ 'ਚ ਸਾਨੂੰ ਕੋਈ ਹਰਜ਼ ਨਹੀਂ ਹੋਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਜਦੋਂ ਫਿਰ ਕਿਸੇ ਮਸਲੇ ਦੇ ਵਿੱਚ ਨਾ, ਜਦੋਂ ਇਹ ਸਰਕਾਰੀ ਧਿਰ ਅਗਲੇ ਦੀ ਬੋਲੀ ਬੋਲਣ ਲੱਗ ਪਏ, ਤੇ ਫਿਰ ਸਾਡੇ ਪੰਜਾਬੀ ਪਤਾ ਕੀ ਕਹਿੰਦੇ ਆ? ਕਿੰਨੀ ਦਲਾਲੀ ਖਾਧੀ ਹੈ। ਸੋ ਇਹ ਜਿਹੜੇ ਲੋਕ ਨੇ ਨਾ, ਇਹ ਫਿਰ ਇਹਨਾਂ ਨੂੰ ਉਸ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ। ਸੋ ਉਂਗਲ ਤਾਂ ਉੱਠੂਗੀ, ਕਿਉਂਕਿ ਜਦੋਂ ਤੁਸੀਂ ਸਰਕਾਰੀ ਧਿਰ ਹੋ ਕੇ, ਕੋਈ ਵੀ ਹੈ, ਭਾਵੇਂ ਕੋਈ ਇੱਕ ਨਹੀਂ ਗਾ, ਇੱਥੇ ਅਸੀਂ ਕਿਸੇ ਇੱਕ ਨੂੰ ਨਹੀਂ ਕਹਿ ਰਹੇ, ਕੋਈ ਵੀ ਸਰਕਾਰੀ ਧਿਰ ਦਾ ਬੰਦਾ ਜਦੋਂ ਪੀੜਤ ਦੇ ਨਾਲ ਖੜਨ ਦੀ ਬਜਾਏ ਦੋਸ਼ੀ ਜਿਹਦੇ ਐਲੀਗੇਸ਼ਨ ਉਹਦੇ ਨਾਲ ਖੜ ਕੇ ਉਹਨੂੰ ਡਿਫੈਂਡ ਕਰ ਰਿਹਾ ਹੋਵੇ, ਤੇ ਫਿਰ ਲੋਕ ਪੁੱਛਣਗੇ ਕਿ ਕਿੰਨੇ ਪੈਸੇ ਖਾਧੇ ਆ। ਲੋਕ ਪੁੱਛਣਗੇ ਤੁਹਾਨੂੰ। ਤੇ ਦੂਜੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੂੰ ਵੀ ਥੋੜ੍ਹਾ ਜਿਹਾ ਚਾਹੀਦਾ ਹੈ ਕਿ ਆ ਜਿਹੜਾ ਬੇਸ਼ਰਮੀ ਵਾਲਾ ਲਿਬਾਸ ਇਹਨੇ ਵੀ ਪਹਿਨ ਰੱਖਿਆ, ਇਹਨਾਂ ਨੂੰ ਵੀ ਚਾਹੀਦਾ ਥੋੜ੍ਹਾ ਜਿਹਾ। ਠੀਕ ਹੈ, ਟਵੀਟ ਕਰਤਾ ਕੇਜਰੀਵਾਲ ਨੇ, ਮੀਤ ਹੇਅਰ ਨੇ ਕਹਿਤਾ, ਭਗਵੰਤ ਮਾਨ ਨੇ ਕਹਿਤਾ, ਪਰ ਪੰਜਾਬ ਦੇ ਵਿੱਚ ਐਡਾ ਭਖਦਾ ਮਸਲਾ ਵਾ, ਤੇ ਤੁਸੀਂ ਉੱਥੇ ਜਾ ਕੇ ਦਿੱਲੀ ਚੌਂਕੀ ਭਰ ਰਹੇ ਹੋ ਕੇਜਰੀਵਾਲ ਦੀ। ਤੁਹਾਨੂੰ ਸ਼ੋਭਾ ਨਹੀਂ ਦਿੰਦੀ ਇਹ ਗੱਲ। ਪੰਜਾਬ ਦੇ ਲੋਕਾਂ ਨੇ ਬੜੀ ਉਮੀਦ ਦੇ ਨਾਲ ਵੋਟਾਂ ਪਾਈਆਂ ਤੁਹਾਨੂੰ। ਪੰਜਾਬ ਦੇ ਹੱਕ ਦੇ ਵਿੱਚ ਖੜਨਾ ਸਿੱਖੋ। ਤੁਸੀਂ ਪਹਿਲਾਂ ਅਕਾਲੀਆਂ ਨੂੰ ਕਹਿੰਦੇ ਹੁੰਦੇ ਸੀ, ਕਾਂਗਰਸੀਆਂ ਨੂੰ ਕਹਿੰਦੇ ਹੁੰਦੇ ਸੀ ਕਿ ਦਿੱਲੀ ਜਾ ਕੇ ਉੱਥੋਂ ਫੈਸਲੇ ਹੁੰਦੇ, ਤੇ ਤੁਹਾਡੇ ਕਿੱਥੇ ਹੁੰਦੇ ਆ? ਤੁਹਾਨੂੰ ਤਾਂ ਇੰਨੀ ਵੀ ਪਾਵਰ ਹੈ ਨਹੀਂ ਵੀ ਤੁਸੀਂ ਕੋਈ ਟਵੀਟ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕਰ ਦੇਵੋ। ਸੋ ਇਹ ਸਾਰਿਆਂ ਦਾ ਜਿਹੜਾ ਵਾ, ਤੁਹਾਡੀ ਪੁਲਿਸ, ਤੁਹਾਡਾ ਪ੍ਰਸ਼ਾਸਨ, ਤੁਹਾਡਾ ਵੂਮਨ ਕਮਿਸ਼ਨ, ਸਾਰੇ ਯੂਨੀਵਰਸਿਟੀ ਦੀ ਬੋਲੀ ਬੋਲ ਰਹੇ ਨੇ।
ਪੰਜਾਬੀਆਂ ਦਾ ਵਾਲੀ ਵਾਰਸ ਕੌਣ ਹੈ। ਸੋ ਮਾਨ ਸਾਹਿਬ ਗੰਭੀਰਤਾ ਨਾਲ ਲਓ ਇਸ ਮਸਲੇ ਨੂੰ। ਇਹ ਤੁਹਾਨੂੰ ਗੁਜ਼ਾਰਿਸ਼ ਵੀ ਹੈ, ਤੁਹਾਨੂੰ ਅਪੀਲ ਵੀ ਹੈ, ਤੇ ਲੋਕ ਤੁਹਾਡੇ ਤੋਂ ਉਮੀਦ ਵੀ ਕਰਦੇ ਨੇ। ਦਿੱਲੀ ਚੌਂਕੀਆਂ ਦਾ ਸਾਰੀ ਉਮਰ ਹੀ ਭਰੀ ਜਾਣੀਆਂ, ਜਿਨ੍ਹਾਂ ਨੂੰ ਕੁਰਸੀਆਂ ਚਾਹੀਦੀਆਂ ਸਾਰੀ ਉਮਰ ਹੀ ਭਰੀ ਜਾਣਗੇ ਉਹ। ਬਹੁਤ ਬਹੁਤ ਧੰਨਵਾਦ।